8 ਵਜ ਗਏ ਨੇ। ਪਤਾ ਕਰਾਂ ਕੰਮ ਤੇ ਗਿਆ ਕਿ ਨਹੀਂ। ਇੱਥੇ ਲੰਮਾ ਪੈ ਰਹੇ ਆ, ਕੰਮ ਤੇ ਨਹੀਂ ਜਾਣਾ। ਤੈਨੂੰ ਨਹੀਂ ਪਤਾ ਕੰਮ ਤੇ ਜਾਣਾ। ਉੱਠੂ ਤਾਂ ਕੰਮ ਤੇ ਚੱਲ। ਭਰਾਵਾ ਜੀ ਦਾ ਦਿਨ ਅੱਜ ਮੈਂ ਕੰਮ ਤੇ ਕਿੱਥੇ ਜਾ। ਕੰਮ ਤੇ ਕਿੱਥੋਂ ਜਾ, ਖਾਣਾ ਕਿੱਥੋਂ ਹੀ। ਚੱਲ ਉੱਠ ਕੇ ਕੰਮ ਤੇ ਚੱਲ। ਉੱਠ ਤਾਂ। ਭਰਾਵਾ ਐਡਾ ਜ਼ੁਲਮ ਨਾ ਕਰ। ਅੱਲਾ ਦੀ ਲਾਠੀ ਬੜੀ ਬੇਵਾਜ਼। ਉਹ ਤੂੰ ਮੈਨੂੰ ਐਡੇ ਫਲਸਫੇ ਨਾ ਸੁਣਾ ਤੇ ਚੱਲ ਲਗਾ ਕੰਮ ਤੇ ਚੱਲ। बाबा 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 ਕੀ ਗੱਲ ਹੈ ਜੀ ਸਾਹਿਬ, ਅੱਜ ਈਦ ਦਾ ਦਿਨ ਹੈ, ਤੁਸੀਂ ਕੱਪੜੇ ਵੀ ਨਹੀਂ ਬਦਲੇ, ਕੰਮ ਤੇ ਆ ਗਏ। ਬੋ ਜੀ ਹੁਣ ਮੈਂ ਕੀ ਦੱਸਾਂ। ਨਹੀਂ ਜੀ ਸਾਹਿਬ, ਤਾਂ ਵੀ ਦੱਸੋ ਸਹੀ, ਕਿਹੜੀ ਏਡੀ ਮਜਬੂਰੀ ਹੈ ਤੁਸੀਂ ਇਹਦੇ ਹਾਲ ਦਿਨ ਤੇ ਕੰਮ ਤੇ ਆ ਗਏ। ਬੋ ਜੀ ਮੈਂ ਅਨਪੜ੍ਹ ਜਿਹਾ ਬੰਦਾ ਤੇ ਮੇਰਾ ਜਿਹੜਾ ਛੋਟਾ ਭਰਾ ਹੈ ਨਾ, ਉਹ ਪੜ੍ਹਿਆ ਲਿਖਿਆ ਤੇ ਬੜਾ ਹੁਸ਼ਿਆਰ ਚਲਾ ਕੇ ਜਿੰਨਾ ਘਰ-ਬਾਰ ਪਹਿਲੀ ਬੰਨਾ ਜੋ ਕੁਝ ਵੀ ਐ ਸੀ ਨਾ, ਉਹਨੇ ਸਾਰਾ ਆਪਣੇ ਨਾਂ ਕਰਵਾ ਲਿਆ ਤੇ ਮੈਨੂੰ ਉਹਨੇ ਘਰ ਗੁਲਾਮਾਂ ਦੀ ਤਰ੍ਹਾਂ ਰੱਖਿਆ। ਤੇ ਅੱਜ ਈਦ ਦਾ ਦਿਨ ਸੀ ਤੇ ਸਵੇਰੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਤੂੰ ਕਿ ਕੰਮ ਤੇ ਜਾ, ਦਿਹਾੜੀ ਲਾ ਕੇ ਆ। ਦੱਸੋ ਬਹੂ ਜੀ ਮੈਂ ਹੁਣ ਇੱਥੇ ਕੀ ਕਰਾਂ। ਜ਼ੈਦ ਸਾਹਿਬ, ਇੰਨੀ ਦੇਰ ਹੋ ਗਈ ਤੁਹਾਨੂੰ ਮੇਰੇ ਕੋਲ ਕੰਮ ਕਰਦਿਆਂ, ਤੁਸੀਂ ਪਹਿਲਾਂ ਨਹੀਂ ਮੇਰਾ ਕਿ ਜ਼ਿਕਰ ਕੀਤਾ। बाबा मैंने आपको इतनी आवाजें दी हैं, आपने सुनी ही नहीं है। बाबा चाचू ने आपसे बहुत ज्यादती की है। ਜ਼ੈਦ ਸਾਹਿਬ, ਤੁਹਾਡੀ ਬੇਟੀ ਹਾਂਜੀ ਇੰਨੀ ਜ਼ਿਆਦਤੀ, ਤੁਹਾਡੇ ਭਰਾ ਨੂੰ ਜ਼ਰਾ ਨਹੀਂ ਸ਼ਰਮ ਆਈ। ਬੜੀ ਮਾੜੀ ਗੱਲ। ਬਹੂ ਜੀ ਤੁਹਾਨੂੰ ਕੀ ਦੱਸਾਂ, 10 ਸਾਲ ਹੋ ਗਏ ਨੇ ਇੰਜ ਦਾ ਹੀ ਮੇਰਾ ਭਰਾ ਮੇਰੇ ਨਾਲ ਸਲੂਕ ਕਰਦਾ ਪਿਆ। ਅੱਜ ਵਰੇ ਦਾ ਵਰਾ ਦਿਨ ਹੈ, ਇਹ ਵੇਖ ਲਓ ਤੁਹਾਡੇ ਸਾਹਮਣੇ ਮੇਰੀ ਹਾਲਤ ਹੈ। ਐ ਜਿੱਦਾਂ ਕੋਈ ਬੰਦਾ ਸੂਟ ਪਾਉਂਦਾ ਐਸੇ ਹੀ ਇਹ ਪਾਟਾ ਪੁਰਾਣਾ ਵਰੇ ਦੇ ਵਰੇ ਦਿਨ। ਇੰਨੀ ਮੇਰੇ ਨਾਲ ਜ਼ਿਆਦਤੀ ਕਰਦਾ ਜੇ, ਮੈਂ ਤੁਹਾਨੂੰ ਕੀ ਦੱਸਾਂ। ਜ਼ੈਦ ਸਾਹਿਬ ਚੁੱਪ ਕਰੋ, ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਬੜੀ ਤਕਲੀਫ ਹੋਈ। ਅੱਲਾਹ ਤਾਲਾ ਤੇ ਵਹਿੰਦੇ ਹੈ ਨਾ, ਅੱਲਾਹ ਤਾਲਾ ਬਿਹਤਰ ਇਨਸਾਫ ਕਰਨ ਵਾਲਾ। ਅੱਜ ਦੇ ਦਿਨ ਤੁਸੀਂ ਕੰਮ ਨਹੀਂ ਕਰਨਾ। ਇਹ ਫੜੋ ਮੇਰੀ ਤਰਫੋਂ ਤੁਹਾਨੂੰ ਈਦ ਹੈ। ਆ ਵੀ ਕੱਪੜੇ ਲਵੋ ਤੇ ਮੇਰੀ ਬੇਟੀ ਵੀ ਕੱਪੜੇ ਲੈ ਕੇ। ਠੀਕ ਹੋ ਗਿਆ। ਬਹੁਤ ਜੀ ਬਹੁਤ ਸ਼ੁਕਰੀਆ ਤੁਹਾਡਾ, ਅੱਲਾਹ ਪਾਕ ਤੁਹਾਨੂੰ ਜ਼ਿਆਦਾ ਦੇ। ਤੁਸੀਂ ਇਸ ਤਰ੍ਹਾਂ ਕਰੋ, ਆਪਣੇ ਘਰ ਜਾਓ ਤੇ ਆਪਣਾ ਹੁਲੀਆ ਚੇਂਜ ਕਰੋ। ਠੀਕ ਹੋ ਗਿਆ। ਵਾਹ ਰੱਬਾ ਤੇਰੀਆਂ ਸ਼ਾਨਾਂ।